अस्सलाम वालेकुम सत श्री अकाल प्रणाम दोस्तों। एक पिंड पंजाब दा चैनल की टीम पहुंची है जी कान्हा लाहौर दे विच। इत्थे साडी एक ऐसी फैमिली दे नाल मुलाकात आ जिहड़ा कि इंडिया दे विच कई वारी जा चुके आ। इन्हां दे अजीज़ो कारब ज़्यादातर उत्थे रहिंदे आ और वो भी इत्थे पाकिस्तान कई दफ़ा आ चुके आ। आपां इन्हां को सारी गलबात पुछनी आ, वीज़े दा प्रोसैस, वीज़े दी फीस, स्पॉन्सर दे जो भी लवाजमात आ कि किहड़ी चीज़ तुहानूं पाकिस्तान चों जाण लई उत्थे चाहीदी आ, वो सारियां गल्लां बातां आपां पुछणियां। इन्हां नूं मुश्किलात की आई आ, किन्ना प्यार मिलिया, लोगों का की सी, इन्हां दे रिश्तेदारां तो हट के जिहड़े बाकी कम्यूनिटी दे लोग सी उन्हां दा वरताव इन्हां नाल की सी, वो सारियां गल्लां बातां आपां अज इन्हां नाल डिस्कस करनियां जी। अस्सलाम वालेकुम जी। वालेकुम सलाम जी। जी अहमद भाई की हाल है जी? जी ठीक है नासिर भाई, शुक्र है अल्लाह दा, अल्हम्दुलिल्लाह। अच्छा, तुहाडी उत्थे गुज्जर बरादरी नाल तल्लक आ ते उत्थे तुहाडी रिश्तेदारी गुज्जरां च किहड़े इलाके च रहिंदे अपने गुज्जर भाई? साडे जी उत्थे नालागढ़ हिमाचल प्रदेश दे विच साडे पिंड कसुंभोवाल है, दूसरा पिंड जेड़ा बसौला, अच्छा ते होर दूसरे पिंड भी है जिन्हां च रिश्तेदारी भी है। तो वो मुतअद्दद मतलब कि कोई 40-50 ਦੇ ਕਰੀਬ गाँव बोले 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 छोटे छोटे पिंड है जी जिन्हां दे विच साडी रिश्तेदारी जी रिश्तेदारी और सगी साडी रिश्तेदारी है। अच्छा, ਅਸੀਂ ਤਾਂ ਇਹ ਸਮਝਦੇ ਸੀ ਕਿ ਪਾਕਿਸਤਾਨ ਦੇ ਵਿੱਚ ਹੀ ਸਾਰੇ ਆ ਗਏ, ਲੇਕਿਨ ਬਹੁਤ ਸਾਰੇ ਲੋਕ ਹਲੇ ਉੱਥੇ ਜੇ ਉੱਥੇ ਬਹੁਤ ਜ਼ਿਆਦਾ ਸਾਡੇ ਜਿਸ ਤਰ੍ਹਾਂ ਹੁਣ ਪਾਕਿਸਤਾਨ ਚ ਆ ਕੇ ਜਿੰਨੇ ਇੱਕ ਸਾਡੀ ਰਿਸ਼ਤੇਦਾਰੀ ਫੈਲ ਗਈ, ਇਸੇ ਤਰ੍ਹਾਂ ਉਸੇ ਵਕਤ ਦੇ ਹਿਸਾਬ ਨਾਲ ਉੱਥੇ ਵੀ ਉਸੇ ਤਰ੍ਹਾਂ ਫੈਲ ਗਈ ਹੈ ਜੀ। ਤੇ ਉਹਨਾਂ ਲੋਕਾਂ ਦਾ ਮਿਲਣਾ ਮਿਲਾਣਾ ਬਹੁਤ ਅੱਛਾ ਹੈ, ਬਹੁਤ ਪਿਆਰ ਭਰਿਆ, ਬਹੁਤ ਮੁਹੱਬਤ ਵਾਲਾ। ਰਿਸ਼ਤੇਦਾਰਾਂ ਨੇ ਤਾਂ ਰਿਸ਼ਤੇਦਾਰ ਸਮਝ ਕੇ ਮਿਲਣਾ ਹੀ ਮਿਲਣਾ ਗਾ, ਲੇਕਿਨ ਜਿਹੜੇ ਜੀ ਗੈਰ ਬਰਾਦਰੀ ਹੈਗੀ ਵੀ, ਗੈਰ ਮਜ਼ਹਬ ਦੇ ਲੋਕ ਵੀ ਹੈਗੇ ਜਿਹਦੇ ਨਾਲ ਸਾਰੀਆਂ ਕਮਿਊਨਿਟੀਆਂ ਆ ਜਾਂਦੀਆਂ ਹੈਗੀਆਂ, ਸਿੱਖ ਵੀ, ਹਿੰਦੂ ਧਰਮ ਵੀ, ਸਾਰੇ ਧਰਮ ਵੀ ਆ ਜਾਂਦੇ ਹੈ। ਲੇਕਿਨ ਉਹਨਾਂ ਲੋਕਾਂ ਦਾ ਇਤਨਾ ਪਿਆਰ ਹੈਗਾ ਜੀ ਕਿ ਅਸੀਂ ਜਿੱਥੇ ਵੀ ਜਾਂਦੇ ਹੈਗੇ, ਜਿਸ ਤਰ੍ਹਾਂ ਵੀ ਹੈ, ਉਹ ਉੱਥੇ ਕੋਈ ਇਹ ਨਹੀਂ ਫਰਕ ਨਹੀਂ ਹੈ, ਕੋਈ ਇਹ ਨਹੀਂ ਕਿ ਵੀ ਇਹ ਫਲਾਂ ਦਾ ਰਿਸ਼ਤੇਦਾਰ ਹੈ। ਉਹ ਕਹਿੰਦੇ ਜੀ ਸਾਂਝਾ ਮਹਿਮਾਨ ਹੈਗਾ ਸਾਡਾ। ਅੱਛਾ, ਰੋਟੀਆਂ ਵਰਜਦੇ ਹੋਣੇ ਵੀ ਸਾਡੇ ਹਲ ਖਾਓ ਉੱਥੇ ਜੀ। ਮੈਂ ਕਹਿੰਦਾ ਜੀ ਅਸੀਂ ਸਗੋਂ ਇਸ ਚੀਜ਼ ਤੋਂ ਤਾਂ ਬਲਕਿ ਕਈ ਦਫਾ ਤੰਗ ਆ ਜਾਣਾ ਕਿ ਯਾਰ ਤੁਹਾਡੀ ਮਿਹਰਬਾਨੀ, ਅਸੀਂ ਬਾਉਂਡ ਹੋ ਜਾਂਦੇ ਹੈ। ਇਹ ਦਾਵਤ ਵਾਲਾ ਮਾਮਲਾ ਨਾ ਕਰਿਆ ਕਰੋ ਸਾਡੇ ਨਾਲ, ਤੁਹਾਡੀ ਮਿਹਰਬਾਨੀ। ਜੋ ਵਕਤ ਦੀ ਜ਼ਰੂਰਤ ਹੋਵੇ ਉਹਦੇ ਮੁਤਾਬਕ ਅਸੀਂ ਤੁਹਾਡਾ ਚਾय ਪਾਣੀ ਜੋ ਵੀ ਵਕਤ ਦੀ ਜ਼ਰੂਰਤ ਹੈ, ਖਾਣਾ ਹੈ ਖਾਣਾ ਖਾ ਲਾਂਗੇ, ਹਲਕਾ ਫੁਲਕਾ, ਯਾਰ ਤੁਹਾਡੀ ਮਿਹਰਬਾਨੀ। ਲੇਕਿਨ ਫਿਰ ਵੀ ਉਹਨਾਂ ਲੋਕਾਂ ਦੀ ਮੁਹੱਬਤ ਇਤਨੀ ਹੈ ਕਿ ਉਹ ਕਹਿੰਦੇ ਕਿ ਯਾਰ ਜਿੰਨਾ ਸਾਨੂੰ ਟਾਈਮ ਦੇ ਸਕੇ, ਉਹ ਕਹਿੰਦੇ ਕਿ ਸਾਨੂੰ 2-4 ਘੰਟੇ ਟਾਈਮ ਦਿਓ, ਸਾਡੇ ਨਾਲ ਬੈਠੋ, ਗੱਪਸ਼ਪ ਲਾਓ। ਖਾਣ ਪੀਣ ਦਾ ਤਾਂ ਬਹਾਨਾ ਹੁੰਦਾ, ਉਹਦੇ ਹਿਸਾਬ ਦੇ ਨਾਲ ਬੰਦੇ ਨੂੰ ਬਹਿਣ ਦਾ ਮੌਕਾ ਮਿਲ ਜਾਂਦਾ। ਹਾਂਜੀ, ਬਸ ਉਹ ਇਸ ਚੀਜ਼ ਨੂੰ ਬਹੁਤ ਜ਼ਿਆਦਾ ਉਹ ਕਰਦੇ ਆ। ਉਹ ਫਿਰ ਉਸ ਤੋਂ ਬਾਅਦ ਜੀ ਉਸ ਤੋਂ ਹਟ ਕੇ ਫੋਨ ਪਰ ਬਹੁਤ ਜ਼ਿਆਦਾ ਰਾਬਤਾ ਰਹਿੰਦਾ ਹਰ ਵਕਤ, ਹਰ ਗਮੀ ਖੁਸ਼ੀ ਸਾਡੇ ਜਿੰਨੀਆਂ ਵੀ ਆ, ਮਤਲਬ ਕਿ ਈਦ ਸ਼ਬਰਾਤ, ਜੋ ਗਮੀ ਖੁਸ਼ੀ, ਸ਼ਾਦੀ ਬਿਆਹ, ਮਰਨ ਜੀਣ, ਸਾਰਾ ਉਹਨਾਂ ਪਰ ਬਹੁਤ ਜ਼ਿਆਦਾ ਜੀ। ਹਾਂਜੀ, ਉਹ ਆਪਣੀ ਮੁਹੱਬਤ ਦੇ ਨਾਲ, ਉਹ ਆਪਣੇ ਤਰੀਕੇ ਦੇ ਨਾਲ ਉਹਨੂੰ ਮਤਲਬ ਕਿ ਸਾਨੂੰ ਉਹ ਕਰਦੇ ਆ। ਇਸੇ ਤਰ੍ਹਾਂ ਫਿਰ ਅਸੀਂ ਵੀ ਉਹਨਾਂ ਨੂੰ ਆਪਣੀ ਉਹਦੇ ਨਾਲ ਉਹ ਕਰਦੇ ਹੈਗੇ। ਲੇਕਿਨ ਸਿਰਫ ਪ੍ਰੋਬਲਮ ਇਹੀ ਆਉਂਦੀ ਹੈਗੀ ਕਿ ਜੀ ਇੱਕ ਪ੍ਰੋਬਲਮ ਆਉਂਦੀ ਹੈ ਸਾਨੂੰ ਕਿ ਜੀ ਇਹ ਨਾ ਵੀਜ਼ਾ ਪ੍ਰੋਸੈਸ ਥੋੜ੍ਹਾ ਜਿਹਾ ਸਖਤ ਹੈਗਾ। ਇਹਨੂੰ ਜੋ ਮਤਲਬ ਕਿ 1970 ਜਾਂ 80 ਦੀ ਦਹਾਈ ਦੇ ਵਿੱਚ ਥਾ ਨਾ ਜੀ, ਉਹਦੇ ਪਰ ਆਉਣਾ ਚਾਹੀਦਾ ਤਾਂ ਕਿ ਈਜ਼ੀਲੀ ਸਾਰਿਆਂ ਨੂੰ ਮੌਕਾ ਮਿਲ ਸਕੇ। ਉਹਨਾਂ ਲੋਕਾਂ ਨੂੰ ਵੀ ਆਉਣ ਦਾ, ਰਿਸ਼ਤੇਦਾਰਾਂ ਤੋਂ ਹਟ ਕੇ ਜਿਹੜੇ ਲੋਕ ਹੈ, ਉਹ ਯਾਰ ਦੋਸਤ ਹੈਗੇ ਵੀ, ਉਹ ਵੀ ਮਿਲਣਾ, ਉਹਨਾਂ ਨੂੰ ਵੀ ਆਉਣਾ ਚਾਹੀਦਾ। ਅੱਛਾ, ਤੁਸੀਂ ਇਹ ਦੱਸੋ ਕਿ ਜਿਹੜਾ ਪਿੰਡਾਂ ਵਿੱਚ ਆਪਣੀ ਰਿਸ਼ਤੇਦਾਰੀ ਆ, ਉਹ ਪਿੰਡਾਂ ਵਿੱਚ ਹੋਰ ਕਮਿਊਨਿਟੀ ਮਤਲਬ ਕਿ ਸਿੱਖ, ਹਿੰਦੂ ਇਹ ਵੀ ਰਹਿੰਦੇ ਆ? ਜੀ ਜੀ, ਸਾਰੇ ਆਲ ਮਿਕਸ ਅਪ ਹੈਗਾ ਸਾਰਾ ਹੀ ਜੀ। ਤੇ ਬੜੇ ਅੱਛੇ ਆਪਾਂ ਇੱਥੇ ਰਹਿੰਦੇ ਇਦਾਂ ਹੀ ਰਹਿੰਦੇ ਆ ਜੀ ਜੀ, ਬਿਲਕੁਲ ਇਸੇ ਤਰ੍ਹਾਂ ਹੀ ਜੀ। ਮਤਲਬ ਕਿ ਉਹਨਾਂ ਦਾ ਰਹਿਣ ਸਹਿਣ ਹੈ ਸਾਰਾ। ਔਰ ਉਸ ਤੋਂ ਹਟ ਕੇ ਇਹ ਹੈਗਾ ਕਿ ਵਿਆਹ ਸ਼ਾਦੀ ਮਾਂ ਉਹਨਾਂ ਵਾਸਤੇ ਕੋਈ ਫਰਕ ਨਹੀਂ ਹੈ ਇਹ ਕਿ ਇਹ ਕੋਈ ਗੈਰ ਬਰਾਦਰੀ ਹੈ, ਇਹ ਦੂਸਰੀ ਬਰਾਦਰੀ ਹੈ, ਨਹੀਂ। ਜਿਹੜੀਆਂ ਪਿੰਡ ਦੀਆਂ ਧੀਆਂ ਗੀਆਂ ਉਹ ਸਾਰਿਆਂ ਦੀਆਂ ਸਾਂਝੀਆਂ ਧੀਆਂ ਹੈ। ਉਹਨਾਂ ਨੇ ਹਰ ਕਿਸੇ, ਚਾਹੇ ਹਿੰਦੂ, ਮੁਸਲਿਮ, ਸਿੱਖ, ਜਿਹੜਾ ਮਰਜ਼ੀ ਹੈਗਾ, ਉਹਨਾਂ ਨੇ ਆਪਣੇ ਪਿੰਡ ਮਾਂ ਸਭ ਨੂੰ ਬੁਲਾਉਣਾ, ਆਪਣੀ ਸ਼ਾਦੀ ਦੇ ਵਿੱਚ ਸਾਰਿਆਂ ਨੂੰ ਜਾਣਾ। ਅਗਰ ਕਿਸੇ ਜਗ੍ਹਾ ਬਰਾਤ ਜਾ ਰਹੀ ਹੈਗੀ, ਉਸ ਪਿੰਡ ਦੀਆਂ ਜਿਹੜੀਆਂ ਧੀਆਂ ਗੀਆਂ ਉਹਨਾਂ ਨੇ ਆਪਣੀਆਂ, ਜਿਸ ਤਰ੍ਹਾਂ ਆਪਣੀਆਂ ਰਿਸ਼ਤੇਦਾਰਾਂ ਵਾਸਤੇ, ਆਪਣੀਆਂ ਧੀਆਂ ਵਾਸਤੇ ਕੱਪੜੇ ਲੀੜਾ ਜੋ ਲੈ ਕੇ ਜਾਂਦੇ ਆ, ਜੋ ਸਾਡਾ ਰਸਮ ਦੀ ਧੀ ਲਈ ਲੈ ਕੇ ਜਾਂਦੇ ਹੁੰਦੇ ਆ। ਹਾਂਜੀ, ਉਹ ਉਸੇ ਤਰ੍ਹਾਂ ਫਿਰ ਉਹ ਦੂਸਰੀਆਂ ਨੂੰ ਵੀ ਲੈ ਕੇ ਜਾਂਦੇ ਆ। ਉਹਦੀ ਇੱਕ ਮਿਸਾਲ ਦੀ ਕਿ ਅਸੀਂ ਇੱਕ ਸ਼ਾਦੀ ਵਿੱਚ ਚਲੇ ਗਏ, ਉਹ ਮਤਲਬ ਕਿ ਮੇਰੀ ਮਾਮੂ ਦੀ ਬੇਟੀ ਹੈ, ਉਹਦੀਆਂ ਭਤੀਜੀਆਂ ਲੱਗਦੀਆਂ ਤੀਆਂ, ਉਹਦੇ ਜੇਠ ਦੀਆਂ ਬੇਟੀਆਂ ਦੀ ਸ਼ਾਦੀ ਬਰਾਤ ਅਸੀਂ ਲੈ ਕੇ ਗਏ। ਬਰਾਤ ਮਤਲਬ ਕਿ ਜਿੱਧਰ ਤੇ ਬਰਾਤ ਜਾਣੀ ਸੀ ਅਸੀਂ ਉੱਧਰ ਤੇ ਵੀ ਇਨਵਾਈਟ ਤੇ ਦੋਨੋਂ ਸਾਈਡਾਂ ਤੋਂ ਤੇ ਅਸੀਂ ਉੱਧਰ ਲੈ ਕੇ ਗਏ। ਤੇ ਸਾਡੇ ਨਾਲ ਇੱਕ
ਮਤਲਬ ਕਿ ਉਹ ਹਿੰਦੂ ਧਰਮ ਦਾ ਲੜਕਾ ਥੱਕ ਗਿਆ ਵਾ ਤੇ ਉਹ ਫਿਰ ਜਦ ਅਸੀਂ ਉਧਰ ਦਾਵਤ ਵਾਲਾ ਖਾ ਕੇ ਖਾਣਾ ਵਾਣਾ ਖਾਇਆ ਦੁਪਹਿਰ ਦਾ ਖਾ ਕੇ ਤੇ ਫਿਰ ਅਸੀਂ ਆਪਣੀ ਭੈਣ ਵੱਲ ਚਲੇ ਗਏ। ਜਦ ਸ਼ਾਮ ਨੂੰ ਵਾਪਸੀ ਨਿਕਲਣ ਲੱਗੇ ਤੇ ਉਹਨੇ 1100 ਰੁਪਿਆ ਆਪਣੀ ਮਤਲਬ ਕਿ ਮੇਰੀ ਮਾਮੂ ਦੀ ਬੇਟੀ ਨੂੰ ਸਗਨ ਉਹ ਜਿਹੜੇ ਦੇਈ ਦੇ ਉਹ ਦਿੱਤੇ ਤੇ ਉਹ ਮੈਂ ਉਹਨੂੰ ਹੱਸਣ ਲੱਗ ਗਿਆ ਜਾਂ ਰਸਤੇ ਮਾਰੇ ਤੇ ਮੈਂ ਕਿਹਾ ਆਪਣੇ ਕਜ਼ਨ ਨੂੰ ਮੈਂ ਪੁੱਛਿਆ ਮੈਂ ਕਿਹਾ ਕਹਿੰਦਾ ਵੀ ਉਹ ਦੋਸਤ ਲੱਗ ਗਿਆ ਦੱਸਣ ਕਹਿੰਦਾ ਭਾਈ ਗੱਲ ਹੈ ਮੇਰੀ ਮਾਤਾ ਨੇ ਜਦ ਮੈਂ ਸਵੇਰ ਨਿਕਲਿਆ ਤਾਂ ਘਰ ਤੇ ਉਹਨੇ ਮੈਨੂੰ ਦੇ ਕੇ ਭੇਜੇ ਪੈਸੇ ਵੀ ਸਾਡੇ ਪਿੰਡ ਦੀ ਧੀ ਹੈ ਤੂੰ ਭੈਣ ਦੇ ਜਾਣਾ ਖਾਲੀ ਹੱਥ ਨਹੀਂ ਮੁੜਨਾ ਹੈਗਾ ਕਿਉਂਕਿ ਉਹਨਾਂ ਦਾ ਰਿਵਾਜ ਹੈਗਾ ਕਿ ਉਹ ਖਾਲੀ ਹੱਥ ਨਹੀਂ ਮੁੜਦੇ। ਇਹ ਮੁਹੱਬਤ ਦੀਆਂ ਉੱਥੇ ਜੀ ਉਹ ਹੈਗੀਆਂ। ਹੁਣ ਅਸੀਂ ਇਹ ਕਿ ਜਾਂਦੇ ਕਿ ਉੱਥੇ ਸਾਡੇ ਕਈ ਦੋਸਤ ਹੈਗੇ ਦੇਵਰਾਜ ਚੌਧਰੀ ਸਾਹਿਬ ਹੈਗੇ। ਅੱਛਾ ਜੀ, ਉਹ ਹੋਰ ਨਾਮ ਵੀ ਲਓ ਜਿਹੜੇ ਆਪਣੇ ਬੇਲੀ ਬਣੇ ਸੀ। ਤੇ ਉਸ ਤੋਂ ਬਾਅਦ ਜੀ ਇੱਕ ਸਾਡਾ ਹੋਰ ਸਾਡੇ ਨਾਲ ਪਿੰਡ ਹੈਗਾ ਕਿਰਪਾਲਪੁਰ ਜੀ, ਉੱਥੇ ਦੇ ਇੱਕ ਛੰਮੀ ਬੱਚਾ ਹੈਗਾ ਜੀ ਸਾਡਾ ਭਤੀਜਾ ਲੱਗਦਾ। ਇਤਨੀ ਮੁਹੱਬਤ ਵਾਲਾ ਹੈਗਾ ਕਿ 2012 में ਅਸੀਂ ਉਹਦੀ ਸ਼ਾਦੀ ਜਾ ਰਹੇ ਤੇ ਉਹਨੂੰ ਉਹ ਕਿਸੇ ਸਾਡੇ ਇੱਕ ਦੋਸਤ ਹੈਗੇ ਮੋਨੂ ਸਾਹਿਬ ਤੇ ਉਹਨੇ ਮੋਨੂ ਨੇ ਕਹਿਤਾ ਵੀ ਦਾਦੀ ਦਾ ਵੀਜ਼ਾ ਨਹੀਂ ਲੱਗ ਰਿਹਾ ਜੇ ਤੂੰ ਕਿਤੇ ਜਾਵੇ ਨਾ ਹਰੀਪੁਰ ਪ੍ਰਾਰਥਨਾ ਕਰਕੇ ਆਵੇ ਤੇ ਦਾਦੀ ਦਾ ਵੀਜ਼ਾ ਲੱਗ ਜਾਵੇ। ਉਹ ਜਵਾਨ ਨੇ ਕਿਆ ਕਰਿਆ ਕਿ ਉੱਥੇ ਤੇ ਕਾਫੀ ਦੂਰ ਹੈਗਾ 3-4 ਘੰਟੇ ਦੀ ਮੁਸਾਫਤ ਹੈ ਗਾਲਬਨ ਜਾਂ ਜ਼ਿਆਦਾ ਹੈ। ਉਹ ਉੱਥੇ ਪੁੱਜ ਗਿਆ, ਉੱਥੇ ਜਾ ਕੇ ਉਹ ਦੁਆ ਕਰਕੇ ਆਇਆ ਕਿ ਮੇਰੀ ਦਾਦੀ ਦਾਦੇ ਦਾ ਬਾਬੇ ਦਾ ਵੀਜ਼ਾ ਲੱਗ ਜਾਵੇ ਤੇ ਮੇਰੀ ਸ਼ਾਦੀ ਮਾਜ में ਤੇ ਉਹ ਅੱਲਾ ਦੀ ਕਰਨੀ ਐਸੀ ਹੋਈ ਜੀ ਉਹਦੀ ਦਿਲ ਦੀ ਮੁਰਾਦ ਅੱਲਾ ਨੇ ਪੂਰੀ ਕਰ ਦਿੱਤੀ। ਅਸੀਂ ਉਹਦੀ ਸ਼ਾਦੀ में ਇੱਕ ਹਫ਼ਤਾ ਪਹਿਲੇ ਪਹੁੰਚ ਗਏ ਜੀ। ਤੇ ਇਹ ਉਹਨਾਂ ਦੀ ਮੁਹੱਬਤ ਹੈਗੀ ਜੀ, ਉਹਨਾਂ ਦੀ ਕਿਹੜੀ ਮੁਹੱਬਤ ਦੀ ਦਸੀਏ। ਅੱਛਾ, ਆਪਾਂ ਇਹ ਗੱਲ ਕਰਦੇ ਹਾਂ ਵੀ ਉੱਥੇ ਜਦੋਂ ਆਪਾਂ ਜਾਣਾ ਸੀ ਪਹਿਲੀ ਵਾਰੀ ਤੁਸੀਂ ਜਦੋਂ ਗਏ ਸੀ ਵੀਜ਼ੇ ਦਾ ਕੀ ਹਿਸਾਬ ਕਿਤਾਬ ਸੀ, ਕਿੰਨੀ ਫੀਸ ਲੱਗੀ ਸੀ, ਕਿਹੜੀ ਸ਼ਾਇਦ ਤੁਹਾਨੂੰ ਉਧਰੋਂ ਸਪਾਂਸਰ ਮੰਗਾਣੀ ਪਈ ਸੀ? ਉਹ ਜੀ ਪਹਿਲੇ ਜਿਸ ਵਕਤ ਅਸੀਂ ਮਤਲਬ ਕਿ ਮੈਂ 1997 में पहली दफ़ा गया था जी, उस वक्त ये शराइत इतनी सख्त नहीं थी। आम सिंपली एक फार्म ਜਿਹੜਾ था जी वो फिल करके मतलब कि मैनू वीज़ा मिल गया। लेकिन उस तो बाद जब फिर मैं 2012 में गया जी उस वक्त फिर थोड़ा जिहा मैनू 2 दफ़ा अप्लाई करना पिया। एक दफ़ा मैं अप्लाई करिया उधर ते स्पॉन्सर मेरे कज़न ने मेरे मामू ने भेजा था, मैं स्पॉन्सर उत्थे ते आया ਉਹ लेकिन वो मेरा वीज़ा रिजैक्ट हो गया, साढ़े कागज़ रिजैक्ट हो गए, सानू वीज़ा नहीं मिलिया। दोबारा फिर ਅਸੀਂ अप्लाई करिया, फिर स्पॉन्सर सर्टिफिकेट मंगवाया, ਉਹਨਾਂ ਦੇ 4-5 ਡਾਕੂਮੈਂਟਸ ਨਾਲ ਆਉਂਦੇ ਆ, ਵੋਟਰ ਕਾਰਡ ਹੁੰਦਾ ਹੈ, ਆਧਾਰ ਕਾਰਡ ਹੁੰਦਾ ਹੈ ਤੇ ਪਹਿਚਾਨ ਪੱਤਰ ਹੁੰਦਾ ਹੈ, ਬਿਜਲੀ ਦਾ ਬਿੱਲ ਹੁੰਦਾ ਹੈ। ਇਹ ਚੀਜ਼ਾਂ ਇਹ ਉਧਰ ਉਹਨਾਂ ਨੇ ਭੇਜੀਆਂ। ਫਿਰ ਜਿਸ ਬੰਦੇ ਨੇ ਉਹ ਫਾਰਮ ਅਟੈਸਟਡ ਕਰੇ ਤੇ ਉਹਨਾਂ ਦੀ ਸਰਵਿਸ ਕਾਰਡ फ़ोन नंबर वगैरह ये सारा कुछ उन्होंने मंगवाया मतलब रिक्वायर था, वो उन्होंने भेजा उत्ते ते। फिर उस तो बाद असी इत्थे ऑनलाइन अप्लाई करिया, ਉਹਦੇ ਵਿੱਚ ਵੀ 45 ਦਿਨ ਦਾ ਉਹਨਾਂ ਨੇ ਸਾਨੂੰ ਟਾਈਮ ਦਿੱਤਾ। 45 ਦਿਨ ਤੋਂ ਬਾਅਦ ਸਾਡੇ ਵੀਜ਼ੇ ਕਨਫਰਮ ਹੋ ਗਏ। ਕਿੰਨੀ ਦੇਰ ਦਾ ਲੱਗਾ ਸੀਗਾ, ਕਿੰਨੇ ਮਹੀਨਿਆਂ ਦਾ? ਉਹ ਸਾਨੂੰ 1 ਮਹੀਨੇ ਦਾ ਵੀਜ਼ਾ ਮਿਲਿਆ था ਜੀ। ਅੱਛਾ, ਤੁਸੀਂ ਬਜ਼ੁਰਗਾਂ ਕੋ ਆਪਣੇ ਉਸ ਦੇਸ਼ ਦੀਆਂ ਗੱਲਾਂ ਬਾਤਾਂ ਸੁਣੀਆਂ ਸੀ, ਬਹੁਤ ਬੰਦੇ ਨੂੰ ਐਕਸਾਈਟਮੈਂਟ ਹੁੰਦੀ ਆ ਜੀ। ਤੇ ਜਦੋਂ ਤੁਸੀਂ ਆਪਾਂ ਉੱਥੇ ਧਰਤੀ ਤੇ ਉਸ ਤੇ ਚੜੇ ਵਾਹਗਾ ਲੰਘ ਕੇ ਵਾਹਗੇ ਵਾਲ ਦੀ ਗਏ ਹੋਣੇ ਆ ਜੀ ਵਾਹਗਾ, ਤੇ ਜਦੋਂ ਉਧਰਲੀ ਧਰਤੀ ਤੇ ਆਪਾਂ ਪੈਰ ਰੱਖਿਆ ਕੀ ਫੀਲਿੰਗ ਸੀ ਤੁਹਾਡੀ? ਉੱਥੇ ਦੇਖੋ ਜੀ ਫੀਲਿੰਗ ਤਾਂ ਕਿਆ ਸੀ ਕਿ ਜਿਸ ਵਕਤ ਅਸੀਂ ਉਹਨਾਂ ਦੀ ਹੱਦ ਵਿੱਚ ਐਂਟਰੀ ਹੋਏ ਨਾ ਜੀ, ਉਹਨਾਂ ਨੇ ਮਤਲਬ ਕਿ ਉਹਨਾਂ ਦੇ ਜਿੰਨੇ ਡਿਪਾਰਟਮੈਂਟਸ ਮੁਤਲਕਾ ਥੇ ਸਭ ਤੋਂ ਪਹਿਲੇ BSF ਵਾਲਿਆਂ ਨੇ ਬੜੇ ਮਤਲਬ ਕਿ ਖੁਸ਼ ਦਿਲੀ ਦੇ ਨਾਲ ਨਹੀਂ ਜਿਸ ਤਰ੍ਹਾਂ ਬੰਦੇ ਨੂੰ ਇੱਕ ਵੈਲਕਮ ਕਰਦਾ ਬੰਦਾ ਜੀ ਆਇਆਂ ਨੂੰ ਕਿਹਾ, ਬੜੇ ਈਜ਼ੀਲੀ ਸਾਡੇ ਸਾਰਾ ਪ੍ਰੋਸੈਸ ਜਿਹੜਾ था ਜੀ ਉਹ ਕਾਗਜ਼ਾਈ ਕਾਰਵਾਈ ਮੁਕੰਮਲ ਕਰਕੇ ਉਹਨਾਂ ਨੇ ਸਾਨੂੰ ਬਾਇਜ਼ਤ ਤਰੀਕੇ ਨਾਲ ਅੱਗੇ ਭੇਜ ਦਿੱਤਾ। ਤੇ ਰਸਤੇ 'ਮੈਂ ਜਾ ਰਹੇ ਤੇ ਅਸੀਂ ਜਿਸ ਟਾਈਮ ਤੇ ਅਸੀਂ ਤਕਰੀਬਨ ਕੋਈ ਜਲੰਧਰ ਦੇ ਕਰੀਬ ਜਾ ਕੇ ਜੀ ਇੱਥੇ ਦੇ ਪ੍ਰੋਸੈਸ ਕਰਕੇ ਅਸੀਂ ਨਿਕਲ ਗਏ ਬੜਾ ਈਜ਼ੀਲੀ। ਤਾਂ ਉੱਥੇ ਫਿਰ ਸਾਨੂੰ ਦੁਪਹਿਰ ਦਾ ਟਾਈਮ ਹੋ ਗਿਆ ਤਾਂ ਮੇਰੇ ਕਜ਼ਨ ਲੈਣ ਵਾਸਤੇ ਆਏ ਹੋਏ थे। ਉਹ ਫਿਰ ਉੱਥੇ ਅਸੀਂ ਬੈਠ ਕੇ ਚਾय ਪੀਣ ਹੋਟਲ ਪਰ ਰੁਕ ਗਏ ਵੀ ਚਾय ਵਾਏ ਪੀ ਲਈਏ, ਚਲੋ ਇੱਥੇ ਵੀ ਜ਼ਰਾ 10 ਮਿੰਟ ਨਾਲੇ ਵਾਸ਼ਰੂਮ ਵਗੈਰਾ ਹੋ ਲਈਏ। ਤਾਂ ਉੱਥੇ ਜੀ ਪੁਲਿਸ ਦੀ ਨਾ ਕੋਈ ਮਤਲਬ ਨਿਊ ਭਰਤੀ ਦੀ ਜਨਰੇਸ਼ਨ ਲੇਡੀਜ਼ ਲੜਕੀਆਂ ਤੀਆਂ ਜਿਹੜੀਆਂ ਕਿ ਉਹ ਉੱਥੇ ਉਹ ਵੀ ਚਾय ਪੀਣ ਵਾਸਤੇ ਆਈਆਂ। ਉਹਨਾਂ ਨੇ ਮੇਰੀ ਮਾਂ ਜੀ ਨਾਲ ਤੇ ਮਾਂ ਜੀ ਨੂੰ ਦੇਖ ਕੇ ਉਹ ਇੰਨੀਆਂ ਖੁਸ਼ ਹੋਈਆਂ, ਉਹ ਮਾਂ ਜੀ ਨੂੰ ਜੱਫੀਆਂ ਪਾ ਪਾ ਕੇ ਮਿਲੀ ਜਾਵੇਂ ਤੇ ਅੰਮੀ ਨੂੰ ਕਹਿਣ ਲੱਗੇ ਕਿ ਜੀ ਤੁਸੀਂ ਪਾਕਿਸਤਾਨ ਤੇ ਆਏ? ਕਹਿੰਦੇ ਹਾਂ। ਉਹ ਬੜੀਆਂ ਖੁਸ਼ ਕਿ ਬੜੇ ਲੋਕ ਯਾਨੀ ਕਿ ਦੇਖੋ ਜੀ ਉਹ ਉਹਨਾਂ ਦੇ ਪੁਲਿਸ ਅਫੀਸਰ ਵੀ ਇੱਕ ਫੈਮਿਲੀ ਸਾਡੇ ਨਾਲ ਬੈਠੀ ਸੀ ਚਾय ਪੀ ਰਹੀ ਸੀ। ਤਾਂ ਮੇਰੇ ਅੱਬੂ ਦੀ ਆਦਤ ਹੁੰਦੀ ਸੀ ਕਿ ਜਦ ਵੀ ਉਹ ਜਾਂਦੇ ਤੇ ਉਹ ਹਮੇਸ਼ਾ ਮਤਲਬ ਕਿ 1-2 ਦਰਜਨ ਪੈਨਸਲਾਂ ਨਾਲ ਲੈ ਕੇ ਜਾਂਦੇ ਤੇ ਕਿ ਜਿਸ ਨੂੰ ਵੀ ਮਿਲਣਾ ਉਹਨੂੰ ਪੈਨਸਲ ਦਾ ਤੋਹਫਾ ਦਿੰਦੇ ਤੇ। ਬਸ ਉਹਨਾਂ ਦਾ ਇੱਕ ਆਪਣਾ ਲਾਈਫ ਸਟਾਈਲ ਤਾਂ ਇੱਕ ਸਟਾਈਲ ਤਾਂ ਅੱਬੂ ਨੇ ਉਹ ਜਿਹੜੀ ਨਾਲ ਫੈਮਿਲੀ ਬੈਠੀ ਸੀ ਉਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਉੱਠ ਕੇ
ਸਰਦਾਰ ਜੀ ਫੈਮਿਲੀ ਥੀ, ਉਹਨਾਂ ਦਾ ਇੱਕ ਬੱਚਾ ਉੱਠ ਕੇ ਆ ਗਿਆ ਸਲਾਮ ਦੁਆ ਲੈਣ ਵਾਸਤੇ, ਯਾਨੀ ਕਿ ਉਹਨਾਂ ਨੇ ਆ ਕੇ ਅੱਬਾ ਜੀ ਦੇ ਗੋਡਿਆਂ ਨੂੰ ਹੱਥ ਲਾਇਆ ਆਪਣੇ ਸਟਾਈਲ ਦੇ ਨਾਲ, ਤਰੀਕੇ ਦੇ ਨਾਲ। ਤਾਂ ਅੱਬੂ ਨੇ ਉਹਨੂੰ ਇੱਕ ਪੈਨਸਲ ਵੀ ਦਿੱਤੀ, ਇੱਕ ਨਾ ਨਿੰਮਕੋ ਦਾ ਪੈਕੇਟ ਦਿੱਤਾ। ਤੇ ਉਹ ਜਿਹੜੀਆਂ ਬੱਚੀਆਂ ਉੱਥੇ ਦੇਖ ਰਹੀਆਂ ਦੀਆਂ ਨਾ ਮਾਂ ਜੀ ਨੂੰ ਬਾਰ-ਬਾਰ, ਉਹ ਫਿਰ ਖੁਦ ਚੱਲ ਕੇ ਆ ਗਈਆਂ, ਕਹਿਣ ਲੱਗੇ ਜੀ ਸਾਨੂੰ ਵੀ ਨਿੰਮਕੋ ਖਿਲਾਓ। हाँ जी, पाकिस्तान दी है जी। यानी कि जी वो लोग इतनी मुहब्बत करने वाले है कि नासिर भाई मैं दस नहीं सकता क्या क्या किस उन्होंने गल्लां मुकदियां नहीं, ख़त्म नहीं होंदियां सारा दिन जब बैठ जो करन। लिहाजा साडी फिर बार बार गौरमेंट अगे अपील हैगी कि इस प्रोसैस नूं खुदा दिए जिन्ना ईजी कर सकते हैं करो, कि असी ऑनलाइन देखो अज वक्त जदीद दौर जा रहा है, ऑनलाइन हर चीज़ हैगा, 1 मिनट में सारा 10 ਮਿੰਟ ਦਾ ਕੰਮ ਨਹੀਂ ਹੈ, 15 ਮਿੰਟ ਦਾ ਕੰਮ ਨਹੀਂ, ਇੱਕ ਵੀਜ਼ਾ ਜਿਹੜਾ ਫੌਰੀ ਅਪਲਾਈ। ਤੁਸੀਂ ਗੱਲ ਕੀਤੀ ਕਿ ਅਸੀਂ ਜਦੋਂ ਵਾਹਗਾ ਲੰਘੇ ਸਾਨੂੰ BSF ਦੇ ਬੰਦਿਆਂ ਨੇ ਵੀ ਮਤਲਬ ਬਹੁਤ ਬਾਜ਼ਿੱਤ ਤਰੀਕੇ ਦੇ ਨਾਲ ਸਾਨੂੰ ਅੱਗੇ ਤੋਰਿਆ, ਹਮਲੇ ਦੇ ਬੰਦਿਆਂ ਨੇ ਵੀ। ਫਿਰ ਤੁਸੀਂ ਦੱਸਿਆ ਵੀ ਹੋਟਲ ਤੇ ਸਾਨੂੰ ਨਵੀਂ ਭਰਤੀ ਦੀਆਂ ਜਿਹੜੀਆਂ ਬੱਚੀਆਂ ਮਿਲੀਆਂ ਉਹਨਾਂ ਨੇ ਵੀ, ਫਿਰ ਸਰਦਾਰਾਂ ਦੇ ਬੱਚਿਆਂ ਨੇ। ਜਦੋਂ ਆਪਾਂ ਪਿੰਡ ਆਪਣੇ ਪਹੁੰਚੇ ਆ, ਉੱਥੇ ਦੇ ਲੋਕਾਂ ਦਾ ਕਿਸ ਤਰ੍ਹਾਂ ਸੀ, ਕਿਸ ਤਰ੍ਹਾਂ ਵੈਲਕਮ ਕੀਤਾ ਤੁਹਾਨੂੰ? ਜਦੋਂ ਅਸੀਂ ਪਹੁੰਚੇ ਨਹੀਂ ਜੀ ਉੱਥੇ, ਫਿਰ ਉਸ ਪਿੰਡ ਦੇ ਵਿੱਚ ਮੇਰੇ ਅੱਬਾ ਜੀ ਦੇ ਨਾਨਕਿਆਂ ਦਾ ਪਿੰਡ ਤਾਂ, ਜਿਨ੍ਹਾਂ ਦਾ ਅਸੀਂ ਜਾ ਕੇ ਫੌਰੀ ਸਟੇ ਕਰਿਆ ਸਭ ਤੋਂ ਪਹਿਲੇ। ਉਹ ਸਾਰੇ ਫਿਰ ਮੇਰੇ ਅੱਬਾ ਜੀ ਦੇ ਨਾਨਕੇ ਹੀ ਹੈਗੇ, ਉੱਥੇ ਥਰਡ ਪਰਸਨ ਕੋਈ ਨਹੀਂ ਹੈ। ਕਿਉਂਕਿ ਦੂਸਰਾ ਮੁਲਕ ਆ, ਬਹੁਤ ਦੇਰ ਤੋਂ ਆਪਾਂ ਇੱਕ ਦੂਜੇ ਤੋਂ ਵੱਖ ਹੋਏ ਆ। ਕਲਚਰ ਦਾ ਕੀ ਫਰਕ ਪਾਇਆ ਤੁਸੀਂ ਉੱਤੇ? ਆਪਣੇ ਘਰਾਂ ਦੇ ਹਿਸਾਬ ਕਿਤਾਬ ਨਾਲ ਉਹਨਾਂ ਦੇ ਘਰਾਂ ਦਾ ਕੀ ਕੋਈ ਫਰਕ ਹੈਗਾ ਸੀਗਾ? ਨਹੀਂ, ਹੁਣ ਜਿਹੜਾ ਅੱਜ ਮੌਜੂਦਾ ਦੌਰ ਵਿੱਚ ਸਾਡਾ ਤੇ ਉਹਨਾਂ ਦਾ ਥੋੜ੍ਹਾ ਜਿਹਾ ਡਿਫਰੈਂਟ ਆਇਆ ਹੈ, ਥੋੜ੍ਹਾ ਜਿਹਾ। ਲੇਕਿਨ ਸਾਡੇ ਜਿਹੜੇ ਬਜ਼ੁਰਗਾਂ ਦੀਆਂ ਜੋ ਰਵਾਇਤ ਚੱਲ ਰਹੀਆਂ ਨਾ ਇਸ ਵਕਤ ਵੀ, ਸਾਡੇ ਘਰਾਂ ਦੇ ਰਸਮੋ ਰਿਵਾਜ ਵੀ ਤਕਰੀਬਨ ਬਹੁਤ ਜ਼ਿਆਦਾ ਮਿਲਦੇ ਜੁਲਦੇ ਹੀ ਹੈ, ਉਹੀ ਹੈ। ਲੇਕਿਨ ਹੁਣ ਅੱਜ ਦੇ ਦੌਰ ਵਿੱਚ ਆ ਕੇ ਥੋੜ੍ਹਾ ਜਿਹਾ 19-20 ਦਾ ਸਾਡਾ ਲਾਈਫ ਸਟਾਈਲ ਉਹਨਾਂ ਨਾਲੋਂ ਚੇਂਜ ਹੋਇਆ ਹੈ। ਨਹੀਂ, ਅਸੀਂ ਉਹਨਾਂ ਤੋਂ ਥੋੜ੍ਹੇ ਜਿਹੇ ਇੱਕ ਕਦਮ ਕਹਿ ਲਓ ਅੱਗੇ ਚਲੇ ਗਏ ਹੈਗੇ। ਉਹ ਹਜੇ ਉਸੀ ਉਹਨਾਂ ਬਜ਼ੁਰਗਾਂ ਵਾਲੀਆਂ ਹੀ ਰਵਾਇਤ ਪਰ ਚੱਲ ਰਹੇ ਹੈਗੇ, ਔਰ ਬਹੁਤ ਅੱਛਾ, ਬੜਾ ਪੁਰਸਕੂਨ ਜਾ ਉਹੀ ਵਿਆਹ ਸ਼ਾਦੀ ਦੀਆਂ ਸਾਰੀਆਂ ਰਸਮੋ ਰਿਵਾਜ। ਕਿਉਂਕਿ ਸਾਨੂੰ ਉਹ ਇਲਾਕਾ ਵੀ ਪਹਾੜੀ ਆ ਜ਼ਰਾ, ਆਪਣੇ ਇਹ ਵੀ ਬੜਾ ਫਰਕ ਆ। ਉਹ ਲੋਕ ਥੋੜ੍ਹੇ ਜਿਹੇ ਨਾ ਆਮ ਜਿਹੜੀ ਦੁਨੀਆ ਦੀ ਤੇਜ਼ੀ ਉਹ ਤੋਂ ਥੋੜ੍ਹਾ ਜਿਹਾ ਪਿੱਛੇ ਆ। ਹਾਂਜੀ, ਬਸ ਦੇ ਲਿਹਾਜ਼ ਨਾਲ ਵੀ ਲਾ ਲਓ, ਹਾਂ ਡਿਵੈਲਪਮੈਂਟ ਦੇ ਹਿਸਾਬ ਨਾਲ ਹੈ ਤੇ ਥੋੜ੍ਹਾ ਜਿਹਾ। ਲੇਕਿਨ ਸਹੂਲੀਅਤ ਅੱਲਾ ਦਾ ਸ਼ੁਕਰ ਹੈ ਉਹ ਸਾਡੇ ਬਰਾਬਰ ਹੀ ਇਸਤੇਮਾਲ ਕਰਦੇ ਆ। ਹਰ ਘਰ ਵਿੱਚ ਅੱਛੀ ਗੱਡੀ ਹੈਗੀ, ਅੱਛਾ ਸਾਫ ਸੁਥਰਾ ਘਰ ਬਣਿਆ ਹੋਇਆ ਹੈਗਾ, ਇੰਡਸਟਰੀ ਏਰੀਆ ਹੈਗਾ, ਕੰਮ ਬਹੁਤ ਅੱਛਾ ਉਹਨਾਂ ਨੂੰ ਮਿਲਦਾ ਹੈਗਾ, ਰੋਜ਼ਗਾਰ ਬੜਾ ਅੱਛਾ ਮਿਲ ਰਿਹਾ ਹੈਗਾ। ਅੱਛਾ, ਜਦੋਂ ਤੁਸੀਂ ਜਾ ਕੇ ਉੱਥੇ ਦੇਖਿਆ ਆਪਣਾ ਇਲਾਕਾ ਖੂਬਸੂਰਤ, ਕਿਉਂਕਿ ਉਹ ਇਲਾਕਾ ਆ ਪਹਾੜੀ ਇਲਾਕਾ ਆ, ਫਲ ਫੁੱਲ ਵੀ ਬੜੇ ਆ, ਤੁਹਾਨੂੰ ਹੋਇਆ ਨਹੀਂ ਕਿ ਯਾਰ ਅਸੀਂ ਕਿਉਂ ਐਡਾ ਸੋਹਣਾ ਇਲਾਕਾ ਛੱਡ ਕੇ ਗਏ? ਨਾਸਰ ਭਾਈ, ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜਿਸ ਵਕਤ ਮਤਲਬ ਕਿ ਪਹਿਲੇ ਅਸੀਂ ਉਸ ਟਾਈਮ ਸ਼ਾਮ ਦਾ ਟਾਈਮ ਤਾਂ ਜਦ ਅਸੀਂ ਘਰ ਪਹੁੰਚੇ ਹੈ, ਤਾਂ ਫਿਰ 2-3 ਦਿਨ ਤੋਂ ਬਾਅਦ ਅਸੀਂ ਆਪਣਾ ਜਿਹੜਾ ਸਾਡਾ ਆਬਾਈ ਘਰ ਤਾ, ਮੈਂ ਔਰ ਮੇਰੇ ਅੱਬੂ ਅਸੀਂ ਉੱਥੇ ਗਏ। ਜਦ ਉੱਥੇ ਇੱਕ ਅੱਬਾ ਜੀ ਦੇ ਦੋਸਤ ਹੈਗੇ ਅੰਕਲ ਪਿਆਰਾ ਜੀ, ਹਿੰਦੂ ਹੈਗੇ, ਉਹ ਸਾਡੇ ਘਰ ਵਿੱਚ ਉਹ ਰਹਿੰਦੇ ਹੈਗੇ। ਲੇਕਿਨ ਉਸ ਵਕਤ ਜਿਸ ਟਾਈਮ ਅਸੀਂ ਉਹਨਾਂ ਦੇ ਘਰ ਗਏ ਹੈ ਦਿਖਾਉਣ ਵਾਸਤੇ, ਸਾਨੂੰ ਅੱਬਾ ਜੀ ਨਾਲ ਲੈ ਕੇ ਗਏ ਵੇ ਤੇ ਵੀ ਉਹਨਾਂ ਨੂੰ ਮਿਲਾਵਾਂ ਵੀ ਤੁਹਾਨੂੰ ਤੇ ਦਿਖਾਵਾਂ ਵੀ, ਤੇ ਉਸ ਵਕਤ ਦਿਲ ਬਹੁਤ ਪਰੇਸ਼ਾਨ ਹੋਇਆ। ਯਾਨੀ ਕਿ ਇੱਕ ਫੀਲਿੰਗਸ ਥੀ ਕਿ ਉਸ ਵਕਤ ਜਿਹੜੇ ਨਾ ਜੀ ਨਾ ਚਾਹੁੰਦਿਆਂ ਹੋਇਆ, ਰੋਕਦਿਆਂ ਹੋਇਆ ਵੀ ਆਂਸੂ ਬੇਇਖਤਿਆਰ ਨਿਕਲ ਗਏ, ਔਰ ਥੋੜ੍ਹੇ ਜਿਹੇ ਨਹੀਂ ਨਿਕਲੇ, ਯਾਨੀ ਕਿ ਕੋਈ 10 ਮਿੰਟ ਕਮ ਅਜ਼ ਕਮ ਜਿਹੜਾ 10 ਤੋਂ 15 ਮਿੰਟ। ਹਾਂਜੀ, ਇੱਕ ਦਫਾ ਪੂਰਾ ਦਿਲ ਹੌਲਾ ਹੋਇਆ, ਇੱਕ ਵਾਲ ਨਿਕਲਿਆ, ਤੇ ਹੱਤਾ ਕਿ ਉਹ ਜਿਹੜਾ ਸਾਡਾ ਮਤਲਬ ਕਿ ਪੁਰਾਣਾ ਖੂਹ ਹੈ ਜੀ, ਉਹਦੀਆਂ ਜਿਹੜੀਆਂ ਉਹ ਉੱਪਰ ਉਹ ਲੱਗੀਆਂ ਵੀ ਇਹਦੇ ਨਾ ਜੀ ਲੱਜ ਸੀ, ਜਿਹਨੂੰ ਬੈਂਗੀਆਂ ਜਿਹੜੀਆਂ ਲੱਗੀਆਂ ਵੀ ਨੇ ਜੀ ਉਹ ਉੱਪਰ ਖਿੱਚਣ ਵਾਸਤੇ। ਨਹੀਂ, ਟਿੰਡਾ ਨਹੀਂ ਹੈ ਉੱਥੇ, ਉਹ ਦੂਸਰਾ ਹੀ ਹੈਗਾ ਜੀ, ਪੌਣੀਆਂ ਵਾਲਾ ਥਾ, ਕਿ ਉਹਦੇ ਪਿਲਰਾਂ ਨੂੰ ਵੀ ਇੱਕ ਦਫਾ ਦਾ ਚੁੰਮ ਲਿਆ। ਮਤਲਬ ਕਿ ਅਸੀਂ ਤਾਂ ਪਹਿਲੀ ਦਫਾ ਦੇਖਿਆ ਤਾਂ, ਲੇਕਿਨ ਇਖਤਿਆਰ ਨਹੀਂ ਰਿਹਾ, ਇਮੋਸ਼ਨਲ ਅਟੈਚਮੈਂਟ ਸੀ, ਇਮੋਸ਼ਨਲ ਦੀ। ਤੇ ਲਾਸਟ ਟਾਈਮ ਜਦ ਅਸੀਂ 2016 ਮੈਂ ਗਏ, ਮੇਰੇ ਨਾਨਾ ਜੀ ਸਾਡੇ ਅੰਮੀ ਮੇਰੀ ਦੇ ਚਾਚਾ ਜੀ ਨਾਲ ਤੇ ਸਾਡੇ ਨਾਨਾ ਜੀ, ਤਾਂ ਉਹ ਜਿਸ ਵਕਤ ਆਪਣੇ ਪਿੰਡ ਗਏ ਨਾ ਜੀ, ਤੁਸੀਂ ਯਕੀਨ ਮੰਨੋ ਕਿ ਵੀ ਉਹ ਵੀ ਮੰਜ਼ਰ ਬਹੁਤ ਮੁਸ਼ਕਲ था। ਕਿ ਆਪਣੀ ਮਸਜਿਦ ਮੈਂ ਜਾ ਕੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੀ ਮਸਜਿਦ ਮੈਂ ਗਏ ਆ, ਕਿ ਉਹ ਮਸਜਿਦ ਦੇ ਵਿੱਚ ਜਾ ਕੇ ਨਾ ਯਾਨੀ ਕਿ ਐਸੇ ਇਮੋਸ਼ਨਲ ਹੋਏ ਕਿ ਛੋਟੀ ਜੀ ਬੱਚੀ ਉਹਦੇ ਬਾਅਦ ਉਹਨਾਂ ਵਾਸਤੇ ਪਾਣੀ ਦਾ ਗਲਾਸ ਲੈ ਕੇ ਆਈ, ਕਿ ਉਹਨਾਂ ਨੇ ਪਾਣੀ ਦੇ ਗਲਾਸ ਨੂੰ 1 ਸੈਕਿੰਡ ਤੋਂ ਪਹਿਲੇ ਮਤਲਬ ਕਿ ਪੀ ਲਿਆ।
ਤੇ ਜਿਸ ਵਕਤ ਉਹਨਾਂ ਦੀ ਜ਼ਮੀਨ ਪਰ ਫਿਰ ਅਸੀਂ ਉੱਥੇ ਖੜ ਕੇ 10 ਮਿੰਟ 15 ਮਿੰਟ ਉਹਨਾਂ ਦੇ ਜਿਹੜੇ ਉਸ ਮਸਜਿਦ ਦੇ ਵਿੱਚ ਰਿਹਾਇਸ਼ ਪਜ਼ੀਰ ਹੈਗੇ ਨਾ ਉਹਨਾਂ ਦੇ ਨਾਲ ਗੱਲਬਾਤ ਕਰੀ, ਖੈਰ ਖੈਰੀਅਤ ਪੁੱਛੀ। ਕੁਛ ਨਾਨਾ ਜੀ ਨੇ ਆਪਣੀ ਤਰਫ ਤੋਂ ਉਹਨਾਂ ਨੂੰ ਪੈਸੇ ਦਿੱਤੇ ਕਿ ਇਹਦੀ ਕੇਅਰ ਕਰਿਆ ਕਰ ਯਾਰ, ਜ਼ਰਾ ਮਸਜਿਦ ਹੈਗੀ ਸਾਡੀ। ਬੇਸ਼ੱਕ ਉੱਥੇ ਹੁਣ ਇੱਕ ਗੈਰ ਮੁਸਲਿਮ ਆਬਾਦ ਹੈਗੇ, ਉਹ ਹੈਗੇ, ਲੇਕਿਨ ਉਹਨਾਂ ਨੇ ਯਾਨੀ ਕਿ ਇੱਕ ਉਹਨਾਂ ਦੀ ਫੀਲਿੰਗ ਸੀ। ਫਿਰ ਜਿਸ ਵਕਤ ਉਹ ਆਪਣੀ ਜ਼ਮੀਨ ਪਰ ਗਏ, ਉਹ ਕਹਿੰਦੇ ਮੈਂ ਇਸ ਵਕਤ 8 9 10 ਸਾਲ ਦਾ ਥਾ, ਲੇਕਿਨ ਫਿਰ ਅੱਬੂ ਮੈਨੂੰ ਕਹਿਣ ਲੱਗੇ ਕਿ ਵੀ ਹੁਣ ਇਸ ਵਕਤ ਇਹਨਾਂ ਦੇ ਇਖਤਿਆਰ ਵਿੱਚ ਨਹੀਂ, ਦਿਲ ਬਹੁਤ ਉਛਲਿਆ ਵਾ ਇਹਨਾਂ ਦਾ, ਦਿਲ ਜਿਹੜਾ ਨਾ ਬਹੁਤ ਭਰਿਆ ਵਾਗਾ, ਤੇ ਇਹਨਾਂ ਨੂੰ ਫੇਰ ਲੈਣ ਦਿਓ। ਮੈਂ ਤਾਂ ਮੇਰਾ ਭਤੀਜਾ ਦਾ ਨਾਲ, ਮੇਰੇ ਮਾਮੂ ਦਾ ਬੇਟਾ ਦਾ, ਅਸੀਂ ਚਾਰ ਦੇ ਮਤਲਬ ਤਿੰਨੋਂ ਉਹਨਾਂ ਦੇ ਨਾਲ ਨਾਲ ਚੱਲ ਰਹੇ ਤੇ ਪਿੱਛੇ ਪਿੱਛੇ ਚੱਲ ਰਹੇ ਤੇ। ਉਹ ਨਾਨਾ ਜੀ ਨੇ ਆਪਣੀ ਹਰ ਵੱਟ ਦੇ ਉੱਪਰ ਫਿਰ ਕੇ ਸਾਰੀ ਜ਼ਮੀਨ ਦੇਖੀ, ਸਾਰੇ ਖੂਹ ਦੇਖੇ, ਬਚਪਨ ਨੂੰ ਨਾ ਵਿੱਚ ਉਹਦੇ ਮਹਿਸੂਸ ਕਰਿਆ, ਫਿਰਦੇ ਰਹੇ ਆ। ਫਿਰ ਉਸ ਤੋਂ ਬਾਅਦ ਜਦ ਅਸੀਂ ਵਾਪਸ ਆ ਗਏ, ਇੱਕ ਸ਼ਾਦੀ ਮੈਂ ਜਾਣਾ ਤਾਂ ਉੱਧਰ ਤੇ ਸਾਨੂੰ ਫੋਨ ਆ ਰਹੇ ਤੇ ਕਿ ਜਲਦੀ ਆ ਜਾਓ ਯਾਰ, ਵਾਪਸ ਆ ਜਾਓ। ਤੇ ਫਿਰ ਬਲਕਿ ਕਹਿ ਲਓ ਕਿ ਇੱਕ ਹਫ਼ਤੇ 4-5 ਦਿਨ ਤੋਂ ਬਾਅਦ ਅੱਬਾ ਜੀ ਨੇ ਦੁਬਾਰਾ ਫਿਰ ਨਾਨਾ ਜੀ ਨੂੰ ਲੈ ਕੇ ਗਏ ਕਿ ਯਾਰ ਇਹਨਾਂ ਦਾ ਦਿਲ ਪੂਰਾ ਨਹੀਂ ਹੋਇਆ ਹਜੇ, ਯਾਨੀ ਕਿ ਤਮੰਨਾ ਮੈਨੂੰ ਨਜ਼ਰ ਆ ਰਹੀ, ਚਿਹਰੇ ਤੋਂ ਨਜ਼ਰ ਆ ਰਿਹਾ ਕਿ ਇਹਨਾਂ ਦਾ ਦਿਲ ਨਹੀਂ ਭਰਿਆ। ਮੇਰੇ ਜਿਹੜੇ ਮਾਮੂ 27 ਜੁਲਾਈ ਨੂੰ ਫੌਤ ਹੋਏ, ਇਹ ਖੁਦ ਨਾਲ ਲੈ ਕੇ ਫਿਰ ਗਏ ਕਿ ਵੀ ਨਹੀਂ ਵੀ ਚਾਚਾ ਜੀ ਤੁਸੀਂ ਚਲੋ, ਇੱਕ ਦਫਾ ਫੇਰ ਵਿਜ਼ਿਟ ਕਰਕੇ ਆਉਣਾ। ਤੇ ਇਹ ਕਰਨ ਦੀ ਮਤਲਬ ਕਿ ਫੀਲਿੰਗਸ ਹੈਗੀ, ਜਦੋਂ ਖਾਸ ਤੌਰ 'ਤੇ ਜਦ ਬਜ਼ੁਰਗਾਂ ਦੇ ਨਾਲ ਜਾਓ ਜੀ, ਫਿਰ ਤਾਂ ਬਰਦਾਸ਼ਤ ਨਹੀਂ ਹੁੰਦਾ ਜੀ ਉੱਥੇ। ਲੇਕਿਨ ਕੁਦਰਤੀ ਕਮਰ ਹੈਗਾ, ਇੱਕ ਕੁਦਰਤੀ ਮੁਹੱਬਤ ਹੈ ਸਾਡੀ ਉਸ ਧਰਤੀ ਦੇ ਨਾਲ, ਸਾਡੇ ਵਾਲਿदैन ਦਾ, ਬਜ਼ੁਰਗਾਂ ਦਾ ਜੰਮਣ ਜੂ ਹੈਗੀ, ਜਨਮ ਭੂਮੀ ਹੈਗੀ। ਤੇ ਉੱਥੇ ਜਿਸ ਟਾਈਮ ਅਸੀਂ ਵੀ ਜਾਂਦੇ ਨਾ ਜੀ, ਉਹ ਜਿਹੜੀਆਂ ਫੀਲਿੰਗਸ ਹੈ ਉਹ ਬਰਦਾਸ਼ਤ ਤੋਂ ਬਾਹਰ ਹੋ ਜਾਂਦੀਆਂ। ਇੱਕ ਦਫਾ ਦਾ ਜੀ ਜਿਹੜਾ ਨਾ ਉੱਥੇ ਬੰਦਾ 2-4 ਮਿੰਟ 10 ਮਿੰਟ ਰੋ ਕੇ ਪਹਿਲੋਂ ਫਿਰ ਜਾ ਕੇ ਬੰਦਾ ਸਾਕਨ ਹੋ ਜਾਂਦਾ ਆ। ਹਾਂਜੀ, ਬਿਲਕੁਲ ਸਟੈਚੂ ਬਣ ਜਾਂਦਾ ਹੈ ਉੱਥੇ ਇੱਕ ਦਫਾ ਤਾਂ ਬਿਲਕੁਲ ਜਾ ਕੇ ਨਾ ਜੀ ਬਲੱਡ ਪ੍ਰੈਸ਼ਰ ਲੋ ਹੋ ਜਾਂਦਾ, ਜਿਕਣ ਕਹਿ ਲਓ ਕਿ ਇੱਕ ਵਾਰੀ ਭਰਪੂਰ ਤੁਸੀਂ ਰੋ ਕੇ ਫਿਰ ਅੱਗੇ ਆ ਕੇ ਕੋਈ ਗੱਲ ਕਰਨੀ, ਕੋਈ ਪਾਣੀ ਦਾ ਅਗਰ ਕੋਈ ਤੁਹਾਨੂੰ ਗਲਾਸ ਦੇ ਰਿਹਾ ਜਾਂ ਉਹ ਕਰ ਰਿਹਾ ਤੇ ਉਹ ਫਿਰ ਤੁਹਾਨੂੰ। ਜੀ ਅੰਮਾ ਜੀ, ਆਪਣਾ ਕੀ ਨਾਂ ਹੈ ਜੀ? ਮੇਰਾ ਨਾਂ ਰਕਈਆ। ਅੱਛਾ, ਤੁਹਾਡੇ ਮਾਪੇ ਵੀ ਉੱਥੇ ਸੀ ਤੇ ਤੁਹਾਡੇ ਸਹੁਰੇ ਵੀ ਉੱਥੇ ਸੀ ਇੰਡੀਆ 'ਚ ਹੀ? ਮਾਪੇ ਆਪਣੇ ਕਿਹੜੀ ਜਗ੍ਹਾ ਸੀ ਤੇ ਸਹੁਰੇ ਤਾਂ ਚਲੋ ਭਾਈ ਅਹਿਮਦ ਹੁਣਾਂ ਨੇ ਦੱਸ ਦਿੱਤਾ ਉੱਥੇ ਮਕੌੜੀ। ਹਾਂ। ਤੇ ਆਪਣੀ ਪੈਦਾਇਸ਼ ਉਧਰ ਦੀ, ਇੰਡੀਆ ਦੀ? ਇੰਡੀਆ ਦੀ ਕਿੰਨੀ ਉਮਰ ਸੀ? 1 ਸਾਲ ਦੀ ਬੇਟਾ, ਮੈਨੂੰ ਨਹੀਂ ਪਤਾ। ਹਾਂ ਜੀ। ਅੱਛਾ, 1 ਸਾਲ ਤੋਂ ਬਾਅਦ ਫਿਰ ਤੁਸੀਂ ਪਾਕਿਸਤਾਨ ਆ ਗਏ ਆ? ਹਾਂਜੀ। ਤੇ ਬਾਕੀ ਤੁਹਾਡੇ ਭਾਈ ਤੇ ਭੈਣਾਂ ਉੱਥੇ ਹੀ ਆ? ਹਾਂ, ਭੈਣ ਭਾਈ ਉੱਥੇ, ਮਾਮੇ ਦੇ ਬੇਟੇ, ਹਾਂ, ਫੁੱਫੀ ਦੇ ਬੇਟੇ, ਫੁੱਫੀ ਦੀਆਂ ਬੇਟੀਆਂ, ਇਹਨਾਂ ਦੇ ਦਾਦਾ ਦੇ ਚਾਚੇ ਦੀਆਂ ਬੇਟੀਆਂ, ਸਾਰੇ ਭਾਣਜੇ ਭਾਣਜੀਆਂ, ਬਹੁਤ ਰਿਸ਼ਤੇਦਾਰ ਹੈ ਉੱਥੇ, ਥੋੜੇ ਨਹੀਂ। ਹਾਂਜੀ, ਬਹੁਤ ਜ਼ਿਆਦਾ ਰਿਸ਼ਤੇਦਾਰ। ਤੁਸੀਂ ਫਿਰ ਪਾਕਿਸਤਾਨ ਬਣਨ ਤੋਂ ਬਾਅਦ ਕਿੰਨੇ ਸਾਲਾਂ ਬਾਅਦ ਦੁਬਾਰਾ ਇੰਡੀਆ ਗਏ ਸੀਗੇ? ਮੇਰਾ ਖਿਆਲ ਹੈ ਕਿ ਕਾਫੀ ਅਰਸੇ ਬਾਅਦ ਗਏ। ਜਵਾਨ ਹੋ ਕੇ ਗਏ? ਹਾਂ ਹਾਂ, ਇਹ ਬੱਚੇ ਸਾਰੇ ਮੇਰੇ ਕੋਲ ਹੈ ਤੇ। ਹਾਂਜੀ, ਜਦ ਗਏ ਫਿਰ ਤਾਂ ਹਰ ਸਾਲ ਜਾਂਦੇ ਰਹੇ ਅਸੀਂ। 1980 ਹਾਂ, ਫਿਰ ਤਾਂ ਅਸੀਂ ਹਰ ਸਾਲ ਜਾਂਦੇ ਰਹੇ, ਕਾਫੀ ਅਰਸਾ। ਕੀ ਵਾਕਿਆਤ ਪੇਸ਼ ਆਏ ਉੱਥੇ? ਬਹੁਤ ਅੱਛੇ ਜੀ, ਬਹੁਤ। ਸਾਡੇ ਤਾਂ ਉੱਥੇ ਹੁਣ ਇੰਨੇ ਭੈਣ ਭਾਈ ਰਹਿੰਦੇ, ਅੱਛੇ ਹੀ ਹੋਣਗੇ, ਆਪਣਿਆਂ ਦੇ ਵੀ, ਗੈਰ ਮੁਸਲਮਾਨ ਦੇ ਵੀ, ਸਾਰਿਆਂ ਦੇ। ਮਤਲਬ ਬੜਾ ਪਿਆਰ ਮੁਹੱਬਤ ਉਹਨਾਂ ਨਾਲ। ਹੁਣ ਵੀ ਫੋਨ ਆਉਂਦੇ ਆ, ਅਸੀਂ ਕਰਦੇ ਆ, ਉਹ ਵੀ ਕਰਦੇ ਆ। ਕੋਈ ਸਿੱਖਾਂ ਜਾਂ ਹਿੰਦੂਆਂ ਦੀਆਂ ਕੁੜੀਆਂ ਜਿਹੜੀਆਂ ਸੀ ਉਹਨਾਂ ਨਾਲ ਕੋਈ ਹੈਗੀ ਸੀ ਆਪਣੀ ਦੁਆਸ? ਹਾਂ, ਬਹੁਤ ਅੱਛੀ ਤਰ੍ਹਾਂ, ਬਹੁਤ ਚੰਗਾ। ਨਹੀਂ, ਨਾਂ ਨੂੰ ਨਹੀਂ ਹੁਣ ਬੱਚੇ ਮੈਨੂੰ ਯਾਦ ਹੈਗੇ। ਹਾਂਜੀ, ਤੇ ਉਹ ਬਸ ਅਸੀਂ ਗਏ ਨਾ, ਮੈਂ ਆਪਣੇ ਪਿੰਡ ਆਪਣੀ ਦਾਦੀ ਫੁੱਫੀ ਨਾਲ ਗਈ। ਫੁੱਫੀ ਸਾਡੀ ਇੱਕ ਉੱਥੇ ਰਹਿ ਗਈ ਸੀ। ਅੱਛਾ। ਉਹ ਲੈ ਕੇ ਗਈ, ਪਿੰਡ ਗਏ ਸਾਨੂੰ ਮਿਲਣ। ਸਾਡੇ ਪਿੰਡ 'ਚ ਵੈਸੇ ਮੁਸਲਮਾਨ ਨਹੀਂ ਕੋਈ ਵੀ ਹੈ, ਹਾਂ, ਸਿਰਫ ਚੂੜੇ ਰਹਿੰਦੇ ਹੈਗੇ। ਅੱਛਾ, ਅਤਰਮੀ। ਹਾਂਜੀ, ਹੁਣ ਉਹਨਾਂ ਦੇ ਘਰ ਬਹੁਤ ਹੈਗੇ ਉੱਥੇ। ਤੇ ਉਹਨਾਂ ਨੇ ਦੇਖ ਲਿਆ ਵੀ ਅਸੀਂ ਜਦ ਗਏ ਨਾ, ਫਿਰ ਆਪਣੀ ਮਸਜਿਦ ਸਾਰਾ ਕੁਝ ਦੇਖਿਆ ਦੁਖਿਆ, ਕਬਰਾਂ ਕੁਬਰਾਂ ਕੇ, ਕਬਰਾਂ ਛੋਲੇ ਖੜੇ ਬੀਜੇ, ਉਹਨਾਂ ਨੇ ਬਾਹ ਬੂਹ ਦਿੱਤੀਆਂ, ਜ਼ਮੀਨਾਂ ਦੇਖੀਆਂ, ਸਾਰਾ ਕੁਝ ਦੇਖਿਆ। ਫਿਰ ਅਸੀਂ ਆ ਗਏ। ਜਦ ਅਸੀਂ ਆਏ ਤਾਂ ਉਹ ਬੁੜੀ ਇੱਕ ਜਿੰਦੀ ਸੀ, ਉਹ ਫਿਰ ਹਾਂਜੀ ਉਹ ਆ ਗਈ। ਅਸੀਂ ਮਸਜਿਦ ਦੇ ਪਿਛਲੇ ਪਾਸੇ ਗਏ ਤੇ ਉਹ ਆ ਗਈ, ਬਾਜ਼ਾਰ ਗਈ ਵੀ ਸੀ, ਸ਼ਹਿਰ ਘੜੇ ਚੱਕੇ ਵੇ। ਅੱਛਾ। ਉਹ ਆਈਆਂ ਤੇ ਆ ਕੇ ਸੱਸ ਬਹੂ ਦੋਏ ਉੱਥੇ ਘੜੇ ਮੁੰਦੇ ਮਾਰੇ, ਹਾਂ, ਸਾਈਡ ਪਰ ਨੂੰ। ਅਸੀਂ ਜਾ ਸਾਨੂੰ ਕਹਿ ਘਰ ਨੂੰ ਚਲੋ, ਮੈਂ ਕਿਹਾ ਨਹੀਂ। ਫਿਰ ਦਿੱਤੀ ਆ ਗਈ? ਹਾਂ, ਪਿੰਡ ਦੀ। ਹਾਂਜੀ, ਉਹਨੇ ਫਿਰ ਸਾਨੂੰ ਉਹਨਾਂ ਚੜਾ ਕੇ ਗਈ ਬਸ ਚੜਾ ਕੇ ਉੱਥੇ ਤੇ ਵਾਪਸ ਆਈ ਫਿਰ। ਹਾਂਜੀ, ਕਿੰਨਾ ਪਿਆਰ ਸੀ। ਇੰਨੀ ਰੋਈ ਉਹ ਜਿਹਦਾ ਕੋਈ ਹਿਸਾਬ ਨਹੀਂ। ਕੱਲੇ ਕੱਲੇ ਦੇ ਨਾਂ ਪੁੱਛਿਆ ਫਿਰ ਉਹ
ਜਿੰਨੇ ਪਿੰਡ ਦੇ ਭੈਣ ਧੀਆਂ ਭੈਣ ਭਾਈ ਤੇ ਸਭ ਦੇ ਕਿਆ ਕਰਦੀ ਸੀ। ਲੋਕਾਂ ਦਾ ਕਣਕ ਇੰਨੀ ਜ਼ਮੀਨ ਵਾਲਿਆਂ ਤੇ ਹੁੰਦੀ, ਮੇਰਾ ਘਰ ਭਰ ਜਾ ਕਰਦਾ ਤਾਂ ਜਾਂ ਕਣਕਾਂ ਚੱਕਣੀਆਂ ਮੇਰਾ ਘਰ ਸਿੜ ਜਾਣੀਆਂ ਜਿਹੜੀਆਂ ਮੈਂ ਕਹਿੰਦੀ ਐਡੀਆਂ ਟਾਂਗਾਂ ਕਣਕ ਦੀਆਂ ਲਾਈਆਂ ਹੋਈਆਂ ਹੁੰਦੀਆਂ ਨੇ। ਦੇਖੋ ਜੀ ਚੰਗਾ ਟਾਈਮ ਗੁਜ਼ਰਿਆ ਜਿਹੜਾ ਉਹ ਨਹੀਂ ਭੁੱਲਦਾ ਨਾ ਕੋ ਬੰਦੇ ਜਿਹੜੇ ਨਸਲੀ ਬੰਦੇ ਭੁਲਾਉਂਦੇ। ਨਾ ਰੋਵਾਂ ਫਿਰ ਰੋਂਦੀ ਤੇ ਮੈਂ ਆਪ ਯਾਦ ਕਰ ਕਰਕੇ ਵੀ ਹੁਣ ਭੁੱਖੇ ਮਰ ਦੇਂਗੇ ਜਦ ਇੰਨਾ ਕੁਛ ਤਾਂ ਮੈਂ ਸੋਚੇ ਹੁਣ ਉਹਨਾਂ ਦੀਆਂ ਗੱਲਾਂ ਨਹੀਂ ਬਸ ਬਰਦਾਸ਼ਤ ਹੁੰਦੀਆਂ। ਹੁਣ ਮੇਰੇ ਤਾਂ ਯਾਦ ਨਹੀਂ ਰਹਿੰਦੀਆਂ, ਭੁੱਲ ਜਾਂਦੀ ਹੈ। ਬੜੀ ਭੈੜੀ ਜਦਾਈ ਪਈ ਹੈ ਜੀ 47 ਦੀ। ਗੱਲ ਹੈ, ਸਹੀ ਗੱਲ ਹੈ, ਬਹੁਤ ਜ਼ਿਆਦਾ। ਪਰਿਵਾਰ ਜਿਹੜੇ ਖਾਨਦਾਨ ਵੰਡ ਕੇ ਰੱਖ ਦਿੱਤੇ ਆ ਜੀ, ਇੱਧਰ ਵਾਲੇ ਉੱਧਰ ਨਹੀਂ ਜਾ ਸਕਦੇ, ਉੱਧਰ ਵਾਲੇ ਇੱਧਰ ਨਹੀਂ ਆ ਸਕਦੇ। ਇੱਕ ਪਿੰਡ ਪੰਜਾਬ ਦਾ ਔਰ ਸਾਡਾ ਦੇਸ਼ ਪੰਜਾਬ ਚੈਨਲ ਦੀ ਟੀਮ ਪਹੁੰਚੀ ਸੀ ਜੀ ਕਾਨਾ ਲਾਹੌਰ ਦੇ ਵਿੱਚ। ਸਾਡੀ ਉਹਨਾਂ ਖਾਨਦਾਨ ਦੇ ਬੰਦਿਆਂ ਨਾਲ ਮੁਲਾਕਾਤ ਸੀ ਜਿਨ੍ਹਾਂ ਦੇ ਅੱਧੇ ਨੂੰ ਜ਼ਿਆਦਾ ਬੰਦੇ ਜਿਹੜੇ ਅੱਜ ਵੀ ਇੰਡੀਆ ਦੇ ਵਿੱਚ ਬੈਠੇ ਆ। ਔਰ ਗੱਲਾਂ ਬਾਤਾਂ ਵਿੱਚੋਂ ਇਹੀ ਚੀਜ਼ ਝਲਕਦੀ ਆ, ਇਹੀ ਚੀਜ਼ ਨਜ਼ਰ ਆਈ ਆ ਕਿ ਇਹ ਵੀ ਉਹਨਾਂ ਨੂੰ ਬਹੁਤ ਚਾਹੁੰਦੇ ਆ ਤੇ ਉਹ ਵੀ ਇਹਨਾਂ ਨੂੰ ਬਹੁਤ ਚਾਹੁੰਦੇ ਆ। ਲਿਹਾਜ਼ਾ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹਾਂ ਦੋਵਾਂ ਗੌਰਮੈਂਟਾਂ ਨੂੰ ਇਸ ਚੀਜ਼ ਦਾ ਖਿਆਲ ਕਰਨਾ ਚਾਹੀਦਾ ਕਿ ਇਹਨਾਂ ਜਿਹੜੀਆਂ ਮੁਹੱਬਤਾਂ ਨਾ ਇਹਨਾਂ ਨੂੰ ਸਲੂਟ ਕਰਦਿਆਂ ਹੋਇਆ ਇਹਨਾਂ ਨੂੰ ਵੀਜ਼ਾ ਜਿਹੜਾ ਇਸ਼ੂ ਕਰਨਾ ਚਾਹੀਦਾ ਤਾਂ ਕਿ ਆਪਣੇ ਜਿਹੜੇ ਉੱਥੇ ਦੇ ਰਿਸ਼ਤੇਦਾਰ ਖਾਨਦਾਨ ਦੇ ਬੰਦੇ ਬੈਠੇ ਉਹਨਾਂ ਨੂੰ ਜਾ ਕੇ ਮਿਲ ਸਕਣ, ਉਹ ਇੱਧਰ ਆ ਕੇ ਇਹਨਾਂ ਨੂੰ ਮਿਲ ਸਕਣ। ਤੇ ਇਹ ਵੀਜ਼ਾ ਪਾਲਿਸੀ ਜਿਹੜੀ ਆ ਨਰਮ ਕਰਨੀ ਚਾਹੀਦੀ, ਖਾਸ ਕਰ ਜਿਹੜੇ ਸੀਨੀਅਰ ਸਿਟੀਜ਼ਨ ਆ ਔਰ ਉਹ ਲੋਕ ਜਿਹੜੇ ਬਾਰ-ਬਾਰ ਉੱਥੇ ਜਾ ਚੁੱਕੇ ਆ। ਇਹਨਾਂ ਤੇ ਕਿਸੇ ਕਿਸਮ ਦੀ ਕੋਈ ਸ਼ੱਕ ਨਹੀਂ ਕੀਤੀ ਜਾ ਸਕਦੀ। ਅਲਹਮਦੁਲਿਲਾ ਇਹ ਇੱਕ ਜੋੜਨ ਵਾਲੇ ਲੋਕ ਆ, ਤੋੜਨ ਵਾਲੇ ਨਹੀਂ ਹੈਗੇ। ਤੇ ਮੈਂ ਸਮਝਦਾ ਹੁੰਦਾ ਕਿ ਅਮਨ ਦੇ ਸਫੀਰ ਦਾ ਇਹ ਕੰਮ ਕਰਦੇ ਆ, ਇਸ ਕਰਕੇ ਇਹਨਾਂ ਨੂੰ ਜਿਹੜਾ ਵੀਜ਼ਾ ਜਿਹੜੇ ਚਾਹਤਮੰਦ ਆ, ਅੱਛੀ ਸ਼ੋਹਰਤ ਰੱਖਦੇ ਆ, ਉਹਨਾਂ ਦਾ ਰਿਕਾਰਡ ਵੀ ਕਿਸੇ ਕਿਸਮ ਦਾ ਗੰਦਾ ਨਹੀਂ ਹੈਗਾ ਜਾਂ ਕੋਈ ਮੁਜਰਮਾਨਾ ਰਿਕਾਰਡ ਨਹੀਂ ਹੈਗਾ, ਇਹੋ ਜਿਹੇ ਬੰਦਿਆਂ ਨੂੰ ਵੀਜ਼ਾ ਜਿਹੜਾ ਨਾ ਉਹ ਦੇਣਾ ਚਾਹੀਦਾ ਤਾਂ ਕਿ ਮੁਲਕ ਜਿਹੜਾ ਨਾ ਇੱਕ ਅਮਨ ਦੀ ਜਿਹੜੀ ਫਜ਼ਾ ਕਾਇਮ ਹੋਵੇ ਔਰ ਇੱਕ ਅੱਛਾ ਜਿਹੜਾ ਨਾ ਤਾਸਰ ਦਿੱਤਾ ਜਾ ਸਕੇ। ਲਿਹਾਜ਼ਾ ਜੀ ਇਹਨਾਂ ਨੂੰ ਵੀਜ਼ਾ ਦਿੱਤਾ ਜਾਣਾ ਚਾਹੀਦਾ। ਸਾਡੀ ਵੀ ਪੁਰਜ਼ੋਰ ਅਪੀਲ ਆਪਣੇ ਚੈਨਲ ਦੇ ਰਾਹੀਂ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਇਹ ਜਿਹੜੀਆਂ ਆਸਾਨੀਆਂ ਪੈਦਾ ਕੀਤੀਆਂ ਜਾਣ। ਇਨਸ਼ਾਅੱਲਾ ਫਿਰ ਕਿਸੇ ਨਵੇਂ ਬਜ਼ੁਰਗ ਦੇ ਨਾਲ ਕਿਸੇ ਨਵੇਂ ਵੀਡੀਓ ਦੇ ਵਿੱਚ ਕਿਸੇ ਨਵੀਂ ਜਗ੍ਹਾ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰੱਖ।